ਪਾਣੀਆਂ ਦੇ ਇਸ਼ੂ ਦੀ ਜਦੋਂ ਅਸੀਂ ਰਿਵਰ ਵਾਟਰਸ ਦੀ ਗੱਲ ਕਰਦੇ ਹਾਂ ਤੇ ਪੰਜਾਬ ਦਾ ਜਿਹੜਾ ਦਾਅਵਾ ਹੈ ਰਿਵਰ ਵਾਟਰਸ ਦੇ ਉੱਤੇ, ਉਹਦੀ ਅਸੀਂ ਹਮੇਸ਼ਾ ਇੱਕ ਲੰਬੀ ਦਾਸਤਾਨ ਹੈ ਕਿ ਕਿਵੇਂ 1966 ਤੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਤੋਂ ਲੈ ਕੇ ਭਾਖੜਾ ਮੈਨੇਜਮੈਂਟ ਬੋਰਡ ਜਿਹੜਾ ਹੈ ਉਹ ਬਣਾਉਣ ਦੀ ਗੱਲ ਹੋਵੇ, ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਤੇ ਉਸ ਤੋਂ ਬਾਅਦ ਕਿਵੇਂ ਜਿਹੜੇ ਕੇਸ ਨੇ ਉਹ ਮਤਲਬ ਉਹ ਇੱਕ ਲੰਬਾ ਚੈਪਟਰ ਹੈਗਾ, ਉਹ ਇਹਦਾ ਇੱਕ ਪਿਛੋਕੜ ਹੈ। ਪਰ ਪੰਜਾਬ ਤੇ ਹਰਿਆਣਾ ਜਿਹੜੀ ਅੱਜ ਦੀ ਇੱਕ ਅਹਿਮ ਖਬਰ ਆਈ ਹੈ ਕਿ ਪੰਜਾਬ ਤੇ ਹਰਿਆਣਾ ਨੇ ਸਿੰਘ ਫਸਾਏ ਆ ਇਸ ਮੁੱਦੇ ਨੂੰ ਲੈ ਕੇ, ਪਾਣੀ ਦੇ ਘੋਟੇ ਨੂੰ ਲੈ ਕੇ, ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਐਲੋਕੇਟ ਕਰਦਾ ਆ ਆਏ ਸਾਲ ਵਾਟਰ ਸ਼ੇਅਰ ਨੂੰ ਥੋੜਾ ਬਹੁਤ ਉੱਪਰ ਥੱਲੇ ਕਰਕੇ, ਜਿਸ ਹਿਸਾਬ ਨਾਲ ਉਹ ਪੰਜਾਬ, ਹਰਿਆਣਾ ਤੇ ਰਾਜਸਥਾਨ ਦੇ ਵਿੱਚ ਵੰਡਦੇ ਆ, ਉਸ ਨੂੰ ਲੈ ਕੇ ਹਰਿਆਣੇ ਦੀ ਇਹ ਡਿਮਾਂਡ ਰਹੀ ਹੈ ਕਿ ਜਾਂ ਹੋ ਰਹੀ ਹੈ ਹੁਣ ਕਿ ਸਾਨੂੰ ਜਿਹੜਾ ਪਾਣੀ ਹੈ ਉਹ ਵੱਧ ਚਾਹੀਦਾ ਆ। ਤੇ ਪੰਜਾਬ ਦੇ ਚੀਫ ਮਿਨਿਸਟਰ ਭਗਵੰਤ ਮਾਨ ਹੋਰਾਂ ਨੇ ਇਸ ਗੱਲ ਨੂੰ ਡਿਨਾਈ ਕੀਤਾ ਤੇ ਇਹ ਕਿਹਾ ਕਿ ਹਰਿਆਣਾ ਆਪਣੇ ਹਿੱਸੇ ਦਾ ਪਾਣੀ ਆਲਰੇਡੀ ਲੈ ਚੁੱਕਿਆ ਆ। ਸੋ ਥੋੜਾ ਜਿਹਾ ਮੈਂ ਚਾਹੂੰਗਾ ਵੀ ਜਿਹੜੀ ਇਸ ਵਕਤ ਪੰਜਾਬ ਤੇ ਹਰਿਆਣਾ ਦੇ ਦਰਮਿਆਨ ਸਥਿਤੀ ਬਣੀ ਹੋਈ ਹੈ, ਇਸ ਬਾਬਤ ਵਿਚਾਰ ਚਰਚਾ ਕਰ ਲਈਏ ਬਿਫੋਰ ਅਸੀਂ ਥੋੜਾ ਜਿਹਾ ਡੀਟੇਲ ਦੇ ਵਿੱਚ ਵੀ ਇਹਨੂੰ ਡਿਸਕਸ ਕਰਦੇ ਹਾਂ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਮਤਲਬ ਇੰਡਸ ਵਾਟਰ ਟ੍ਰੀਟੀ ਜਿਹੜੀ ਆ ਉਹਦੇ 'ਚ ਇੱਕ ਜਿਵੇਂ ਭਾਰਤ ਵੱਲੋਂ ਆਪਣੇ ਯੂਨੀਲੇਟਰਲੀ ਮਤਲਬ ਕੀਤਾ ਗਿਆ ਫੈਸਲਾ ਜਿਹੜਾ ਆ, ਉਹਦੇ ਨਾਲ ਭਵਿੱਖ ਦੇ ਵਿੱਚ ਇੱਕ ਵੱਡੀਆਂ ਤਬਦੀਲੀਆਂ ਵੱਲ ਮਤਲਬ ਇਸ਼ਾਰਾ ਮਿਲ ਰਿਹਾ ਕਿ ਕਲੈਸ਼ਿਸ ਹੋ ਸਕਦੇ ਆ ਪਾਣੀ ਦੇ ਉੱਤੇ ਫੇਰ ਵੱਡੇ, ਤੇ ਉਹਦੇ ਨਾਲ ਮਤਲਬ ਇਹ ਮਸਲਾ ਇਕੱਲੇ ਭਾਰਤ ਤੇ ਪਾਕਿਸਤਾਨ ਦਾ ਨਹੀਂ, ਇਹ ਮਸਲਾ ਬਲਕਿ ਮੈਂ ਕਹਿ ਸਕਦਾ ਕਿ ਸਿਰਫ ਪੰਜਾਬ ਦਾ ਆ, ਇੰਡਸ ਵਾਟਰ ਦਾ ਟ੍ਰੀਟੀ ਦਾ ਮਸਲਾ ਆ। ਤੇ ਉਹਦੇ 'ਚ ਜਿਹੜੀ ਆ ਤੁਸੀਂ ਹੁਣ ਗੱਲ ਕਰ ਰਹੇ ਹੋ, ਜ਼ਿਕਰ ਕਰ ਰਹੇ ਹੋ, ਮਤਲਬ ਇਹ ਮੈਂ ਜ਼ਰੂਰ ਚਾਹੁੰਦਾ ਕਿ ਜਿਹੜੇ ਸਾਡੇ ਦਰਸ਼ਕ ਆ, ਖਾਸ ਤੌਰ ਤੇ ਪੰਜਾਬ ਦੇ ਸੁਹਿਰਦ ਦਰਸ਼ਕ ਤੇ ਸਿੱਖ, ਉਹ ਜ਼ਰੂਰ ਇਸ ਗੱਲਬਾਤ ਨੂੰ ਸਮਝਣ, ਜੋ ਅਸੀਂ ਇੱਕ ਗੱਲਬਾਤ ਇਸ਼ਾਰੇ ਮਾਤਰ ਮਤਲਬ ਸਮਝਾ ਸਕਦੇ ਹਾਂ, ਪਰ ਇਹ ਮਸਲਾ ਬੜਾ ਡੀਪ ਆ। ਕੁਛ ਖਬਰਾਂ ਨੇ ਜਿਹੜੀਆਂ ਮੈਂ ਸਾਂਝੀਆਂ ਕਰਨੀਆਂ ਚਾਹੁੰਦਾ। 27 ਅਪ੍ਰੈਲ ਨੂੰ ਜਿਹੜੀ ਟਾਈਮਜ਼ ਆਫ ਇੰਡੀਆ ਦੇ ਵਿੱਚ ਇੱਕ ਖਬਰ ਲੱਗੀ ਜੀ, ਉਹਦੇ ਵਿੱਚ ਉਹਦਾ ਟਾਈਟਲ ਸੀ ਕਿ ਹਰਿਆਣਾ ਹੈਰੀਟੇਜ ਬੋਰਡ ਪਲਾਨਸ ਟੂ ਚੈਨਲ ਸਤਲੁਜ ਵਾਟਰ ਟੂ ਸਰਸਵਤੀ। ਮਤਲਬ ਉਹਨਾਂ ਨੇ ਇੱਕ ਸਰਸਵਤੀ ਆਪਣਾ ਮਤਲਬ ਸਰਸਵਤੀ ਨੂੰ ਰਿਵਾਈਵ ਕਰਨ ਦਾ ਇੱਕ ਪ੍ਰੋਜੈਕਟ ਇੰਡੀਅਨ ਗਵਰਨਮੈਂਟ ਨੇ ਹਰਿਆਣਾ ਗਵਰਨਮੈਂਟ ਦੇ ਨਾਲ ਮਿਲ ਕੇ ਸ਼ੁਰੂ ਕੀਤਾ ਹੋਇਆ, ਜਿਹਦੇ 'ਚ ਹਰਿਆਣੇ 'ਚ ਕੰਸਟਰਕਸ਼ਨ ਵੀ ਚੱਲ ਰਹੀ ਆ ਉਸ ਪ੍ਰੋਜੈਕਟ ਦੀ। ਤੇ ਉਹਦੇ 'ਚ ਜਿਹੜਾ ਉਹ ਬੋਰਡ ਬਣਾਇਆ ਗਿਆ ਆ, ਉਹਦੇ ਜਿਹੜੇ ਡਾਇਰੈਕਟਰ ਨੇ ਜਾਂ ਅਹੁਦੇਦਾਰ ਨੇ, ਉਹਨਾਂ ਨੇ ਇੱਕ ਜਿਹੜੀ ਮੀਟਿੰਗ ਆਪਣੀ ਉਹਦੇ 'ਚ ਇਹ ਜਿਹੜਾ ਆਈਡੀਆ ਫਲੋਟ ਕੀਤਾ ਕਿ ਜਿਹੜੀ ਸਤਲੁਜ ਨਦੀ ਨੂੰ ਹਿਮਾਚਲ ਦੇ ਵਿੱਚੋਂ ਹੀ ਮੋੜ ਕੇ ਤੇ ਉਹਦਾ ਪਾਣੀ ਜਿਹੜਾ ਆ ਉਹ ਸਰਸਵਤੀ ਦੇ ਵਿੱਚ ਹਰਿਆਣੇ 'ਚ ਪਾਇਆ ਜਾਵੇ, ਕਿ ਪੰਜਾਬ ਵਾਲਾ ਮਸਲਾ ਹੀ ਬਾਹਰ ਕੱਢ ਦੋ। ਤੇ ਉਸ ਤੋਂ ਇਲਾਵਾ ਜਿਹੜਾ ਹੁਣ ਇਹ ਮਸਲਾ ਚੱਲਿਆ, ਜਿਹੜਾ ਭਗਵੰਤ ਮਾਨ ਤੇ ਹਰਿਆਣੇ ਦੇ ਜਿਹੜਾ ਮੁੱਖ ਮੰਤਰੀ ਆ ਉਹਦੇ 'ਚ, ਤੇ ਉਹ ਜਿਹੜਾ ਇਹ ਕਲੈਸ਼ ਆ, ਹੁਣ ਇਹ ਸਮਝਣ ਦੀ ਬੜੀ ਗੱਲ ਆ ਕਿ ਜਦੋਂ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕੋਈ ਵੀ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੁੰਦਾ ਸੀ, ਬਾਦਲ ਹੁੰਦਾ ਸੀ, ਜਾਂ ਹੁਣ ਭਗਵੰਤ ਮਾਨ ਆ, ਤਾਂ ਜਿਹੜੇ ਇਹਨਾਂ ਦੇ ਬਿਆਨ ਆ ਉਹ ਕਿਉਂਕਿ ਅਫਸਰਸ਼ਾਹੀ ਤਿਆਰ ਕਰਦੀ ਆ, ਤਾਂ ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਪਾਣੀਆਂ ਦਾ ਮਸਲਾ ਆ ਉਹ ਇੱਕ ਇਮੋਸ਼ਨਲ ਮਸਲਾ ਵੀ ਆ, ਪੰਜਾਬ ਦੀ ਇਕੋਨਮੀ ਨਾਲ ਜੁੜਿਆ ਮਸਲਾ ਵੀ ਆ, ਤੇ ਉਹ ਇੱਕ ਵੋਟਾਂ ਨਾਲ ਜੁੜਿਆ ਮਸਲਾ। ਉਹਦੇ ਉੱਤੇ ਜੇ ਭਗਵੰਤ ਮਾਨ ਇਹ ਹੈਡਲਾਈਨ ਕਢਵਾ ਰਿਹਾ ਕਿ ਅਸੀਂ ਹਰਿਆਣੇ ਨੂੰ ਪਾਣੀ ਨਹੀਂ ਦੇਵਾਂਗੇ, ਤਾਂ ਉਹਦੇ ਨਾਲ ਇੱਕ ਮੈਸੇਜ ਮਤਲਬ ਜਦੋਂ ਵੀ ਬੰਦੇ ਪੜ੍ਹਦੇ ਆ ਉਹਨਾਂ ਨੂੰ ਇਹ ਲੱਗਦਾ ਬਿਆਨ ਦੇ ਤੌਰ ਤੇ ਵੀ ਦੇਖੋ ਇਹਨਾਂ ਸਟੈਂਡ ਲੈ ਲਿਆ ਭਗਵੰਤ ਮਾਨ ਨੇ। ਤੇ ਉਧਰੋਂ ਜਿਹੜਾ ਹਰਿਆਣੇ ਵਾਲਾ ਹੈ, ਕਿਉਂਕਿ ਹਰਿਆਣੇ 'ਚ ਵੀ ਲੋਕਾਂ ਦੇ ਇਮੋਸ਼ਨ ਇਹਦੇ ਨਾਲ ਜੁੜੇ ਆ, ਤੇ ਉਹ ਵੀ ਕਹਿ ਰਿਹਾ ਕਿ ਅਸੀਂ ਪਾਣੀ ਲਵਾਂਗੇ। ਮਤਲਬ ਪੰਜਾਬ ਤੇ ਹਰਿਆਣੇ ਦੀ ਜਿਹੜੀ ਸਾਰੀ ਪੋਲੀਟਿਕਸ ਹੈ ਏਦਾਂ ਹੀ ਚੱਲਦੀ ਰਹੀ ਹੈ ਪਿਛਲੇ ਲੰਬੇ ਸਮੇਂ ਤੋਂ। ਪਰ ਉਹਦੇ 'ਚ ਹੋਇਆ ਕੀ ਕਿ ਅਲਟੀਮੇਟਲੀ ਹਰਿਆਣੇ ਨੂੰ ਪਾਣੀ ਵੱਧਦਾ ਹੀ ਜਾ ਰਿਹਾ, ਵੀ ਜਿਹੜਾ ਆ ਵੀ ਉਹਦੇ 'ਚ ਜਿਹੜੇ ਪਰ ਲੀਡਰ ਆ ਦੋਨੇ ਪਾਸਿਆਂ ਦੇ, ਉਹ ਲੋਕਾਂ ਨੂੰ ਆਪਣਿਆਂ ਨੂੰ ਇਹ ਜਤਾਈ ਜਾਂਦੇ ਆ ਜੀ ਮੈਂ ਵੀ ਪਾਣੀਆਂ ਦਾ ਰੱਖ ਆ, ਉਹ ਕਹਿੰਦਾ ਮੈਂ ਵੀ ਪਾਣੀਆਂ ਦਾ ਰੱਖ। ਹਰਿਆਣੇ ਦੇ ਵੀ ਸਾਰੀਆਂ ਪਾਰਟੀਆਂ ਦੇ ਬੰਦੇ ਕਹੀ ਜਾਂਦੇ ਆ ਪਾਣੀ ਲੈ ਕੇ ਆਵਾਂਗੇ, ਮੈਂ ਲੈ ਕੇ ਆਇਆ। ਹੁਣ ਭਗਵੰਤ ਮਾਨ ਦੀ ਅੱਜ ਦੀ ਸਟੇਟਮੈਂਟ ਦੇ ਵਿੱਚ ਵੀ ਅਮਰਵੀਰ ਸਿੰਘ ਜੀ, ਤੁਸੀਂ ਜੇ ਮਤਲਬ ਧਿਆਨ ਨਾਲ ਦੇਖੋ ਤਾਂ ਮਸਲਾ ਮੈਨੂੰ ਲੱਗਦਾ ਵੀ ਸਿਰਫ ਕੁਛ ਪਾਣੀ ਦਾ ਆ, ਵੀ ਜਿਹੜਾ ਪਾਣੀ ਭਗਵੰਤ ਮਾਨ ਕਹਿ ਰਿਹਾ ਕਿ ਹਰਿਆਣਾ ਸਾਤੋਂ ਕੁਛ ਪਾਣੀ ਵੱਧ ਮੰਗ ਰਿਹਾ ਜੇ ਅਸੀਂ ਉਹ ਨਹੀਂ ਦੇਣਾ। ਮਤਲਬ ਉਹਦੇ 'ਚ ਵੀ ਮੈਨੂੰ ਲੱਗਦਾ ਉਹ ਜੇ ਕਿਤੇ ਤੁਸੀਂ ਸਾਰੇ ਅੰਕੜੇ ਮਤਲਬ ਪੂਰਾ ਡਾਟਾ ਕੱਢਿਆ ਜਾਵੇ ਤਾਂ ਉਹ ਜਿਹੜਾ ਮਤਲਬ ਜਿਹੜੀ ਟ੍ਰੀਟੀ ਵੀ ਆ ਪੰਜਾਬ ਤੇ ਹਰਿਆਣੇ ਦੀ BBMP ਜਿਹਦੇ ਤਹਿਤ ਬਣਿਆ, ਉਹਦੇ ਨਾਲੋਂ ਮਤਲਬ ਕਾਫੀ ਵੱਧ ਮਾਤਰਾ 'ਚ ਪਹਿਲਾਂ ਹੀ ਹਰਿਆਣਾ ਪਾਣੀ ਜਿਹੜਾ ਆ ਪੰਜਾਬ ਤੋਂ ਲੈ ਜਾਂਦਾ ਆ। ਤੇ ਉਹ ਮਤਲਬ ਇਹ ਤਾਂ ਇਹਨਾਂ ਦਾ ਪੋਲੀਟੀਕਲ ਰੈਟੋਰਿਕ ਆ ਸਿਰਫ,
ਵੀ ਜਿਹਦੇ 'ਚ ਉਹ ਮਤਲਬ ਪੇਸ਼ ਕਰ ਰਿਹਾ ਭਗਵੰਤ ਮਾਨ ਕਿ ਮੈਂ ਉਹ ਚਾਹੁੰਦਾ। ਪਰ ਜਿਹੜੀ ਖਤਰਨਾਕ ਗੱਲ ਆ ਇਸ ਸਟੇਟਮੈਂਟ ਦੇ ਵਿੱਚ ਭਗਵੰਤ ਮਾਨ ਦੀ ਦੇ ਵਿੱਚ, ਉਹ ਮੈਂ ਜ਼ਰੂਰ ਇੱਥੇ ਕੋਟ ਕਰਨੀ ਚਾਹੁੰਦਾ। ਭਗਵੰਤ ਮਾਨ ਨੇ ਆਪਣੀ ਸਟੇਟਮੈਂਟ 'ਚ ਕਿਹਾ ਵੀ ਸਾਡੇ ਤੋਂ ਮਤਲਬ ਜਿਹੜੀਆਂ ਈਸਟਰਨ ਰੀਵਰਸ ਮਤਲਬ ਬੇਸਿਕਲੀ ਸਤਲੁਜ, ਬਿਆਸ, ਰਾਵੀ ਜਿਹੜਾ ਆ ਉਹਦੇ 'ਚ ਪਾਣੀ ਮੰਗਣ ਦੀ ਬਜਾਏ ਜਿਹੜੀਆਂ ਰਾਵੀ, ਝਨਾਬ, ਜੇਹਲਮ ਜਿਹੜੀਆਂ ਨਦੀਆਂ ਆ ਮਤਲਬ ਜਿਹੜੀ ਸਿੰਧ ਆਪਣਾ ਜੇਹਲਮ ਤੇ ਝਨਾਬ ਆ ਵੀ ਉਹਨਾਂ ਦਾ ਜਿਹੜਾ ਪਾਣੀ ਆ ਉਹ ਡਾਇਵਰਟ ਕਰ ਦੋ ਹਰਿਆਣੇ ਨੂੰ। ਮਤਲਬ ਬੇਸਿਕਲੀ ਜਿਹੜਾ ਕਲੈਸ਼ ਆ ਮਤਲਬ ਜਿਸ ਗੱਲ ਦੇ ਉੱਤੇ ਪੰਜਾਬ ਦੀ ਦਾਅਵੇਦਾਰੀ ਆ ਉਹ ਜਿਹੜਾ ਇੰਡਸ ਬੇਸਿਨ ਦੀਆਂ ਨਦੀਆਂ ਆ, ਹਰਿਆਣਾ ਉਹਨਾਂ ਦੇ ਵਿੱਚ ਹਿੱਸੇਦਾਰ ਹੀ ਨਹੀਂ ਹੋ ਸਕਦਾ ਉਹਨਾਂ ਪਾਣੀਆਂ ਦਾ। ਮਤਲਬ ਅੱਜ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਆ ਉਹ ਇਹ ਗੱਲ ਕਹਿ ਰਿਹਾ ਕਿ ਜਿਹੜਾ ਇੰਡਸ ਬੇਸਿਨ ਦੀਆਂ ਜਿਹੜੀਆਂ ਨਦੀਆਂ ਆ, ਜਿਹੜੀਆਂ ਪੰਜਾਬ ਦੇ ਦਰਿਆ ਆ, ਤੁਸੀਂ ਉਹਨਾਂ ਦਾ ਪਾਣੀ ਇਹਨੂੰ ਆਪਣਾ ਕਰ ਦੋ, ਹਰਿਆਣੇ ਨੂੰ ਦੇ ਦਿਓ, ਜਿਹੜਾ ਉਹਦਾ ਕੋਈ ਰਿਪੇਰੀਅਨ ਹੱਕ ਨਹੀਂ ਹੈ ਹਰਿਆਣੇ ਦਾ। ਤੇ ਫਿਰ ਤਾਂ ਤੁਸੀਂ ਜਸਟੀਫਾਈ ਕਰ ਰਹੇ ਹੋ ਜਿਹੜਾ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਸਾਰਾ। ਮਤਲਬ ਪੰਜਾਬ ਦੇ ਜਿਹੜੇ ਸਾਰੇ ਮੁੱਖ ਮੰਤਰੀ ਰਹੇ ਆ ਬੇਸਿਕਲੀ ਇਹ ਜਿਹੜੀਆਂ ਸਟੇਟਮੈਂਟਾਂ ਆਉਂਦੀਆਂ, ਭਗਵੰਤ ਮਾਨ ਨੂੰ ਕੀ ਪਤਾ? ਭਗਵੰਤ ਮਾਨ ਤਾਂ ਮਤਲਬ ਆਪਾਂ ਜਾਣਦੇ ਆ ਕਿ ਉਹਦਾ ਸਟੇਟਸ ਕਿਹੋ ਜਿਹਾ ਆ। ਤੇ ਇਹ ਜਿਹੜੀ ਅਫਸਰਸ਼ਾਹੀ ਆ ਇਹ ਸਟੇਟਮੈਂਟਾਂ ਜਾਰੀ ਕਰਦੀ ਹੈ ਤੇ ਅਫਸਰਸ਼ਾਹੀ ਇੰਡੀਅਨ ਸਟੇਟ ਦੀ ਹੁੰਦੀ ਆ। ਤੇ ਇਸ ਤਰੀਕੇ ਦੇ ਨਾਲ ਉਹਨਾਂ ਨੇ ਜਿਹੜਾ ਸਾਰਾ ਪੰਜਾਬ ਦੇ ਪਾਣੀਆਂ ਦਾ ਕੇਸ ਆ ਉਹ ਸਾਰਾ ਖਰਾਬ ਕੀਤਾ, ਕਿਉਂਕਿ ਜਿਹੜੀ ਧਿਰ ਲੁੱਟਣਾ ਚਾਹ ਰਹੀ ਆ ਪੰਜਾਬ ਦੇ ਪਾਣੀਆਂ ਨੂੰ, ਉਸੇ ਧਿਰ ਦੇ ਜਿਹੜੇ ਮੁਲਾਜ਼ਮ ਆ ਉਹ ਪੰਜਾਬ ਦੀ ਨੁਮਾਇੰਦਗੀ ਕਰਦੇ ਆ ਇਸ ਸਾਰੀ ਲੜਾਈ ਦੇ ਵਿੱਚ। ਤੇ ਜਿਹਦੇ ਸੱਟੇ ਵਜੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਪੰਜਾਬ ਦੇ ਵਿੱਚ ਜਿਹੜਾ ਇਹ ਪਾਣੀਆਂ ਦਾ ਮਸਲਾ ਆ ਉਹ ਜੇ ਪਾਣੀਆਂ ਨੂੰ ਕਿਸੇ ਨੇ ਰੋਕਿਆ ਤਾਂ ਉਹ ਸਿਰਫ ਤੇ ਸਿਰਫ ਖਾੜਕੂ ਸਿੰਘਾਂ ਨੇ ਰੋਕਿਆ, ਭਾਈ ਬਲਵਿੰਦਰ ਸਿੰਘ ਜਟਾਣੀ ਹੋਰਾਂ ਨੇ ਰੋਕਿਆ, ਜਿਹੜਾ ਉਹਨਾਂ ਦਾ ਐਕਸ਼ਨ ਸੀ ਉਹਦੇ ਨਾਲ ਜਿਹੜੀ SYL ਬੰਦ ਹੋਈ। ਅਦਰਵਾਈਜ਼ ਜਿੰਨੀਆਂ ਸਰਕਾਰਾਂ ਵੋਟਾਂ ਦੇ ਰਾਹੀਂ ਚੁਣੀਆਂ ਗਈਆਂ ਪੰਜਾਬ ਦੇ ਵਿੱਚ ਲੋਕਾਂ ਨੇ, ਉਹਨਾਂ ਨੇ ਪੰਜਾਬ ਦੇ ਲੋਕਾਂ ਦਾ ਬੇਵਕੂਫ ਹੀ ਬਣਾਇਆ। ਤੇ ਅੱਜ ਸਥਿਤੀ ਇਹ ਆ ਕਿ ਪੰਜਾਬ ਦੇ ਵਿੱਚ ਅੱਜ ਜਿਹੜੀ 5 ਪਾਣੀਆਂ ਦੀ ਧਰਤੀ ਸੀ ਉਹ ਵਾਟਰ ਕ੍ਰਾਈਸਿਸ ਫੇਸ ਕਰ ਰਹੀ ਆ। ਉਹਦੇ 'ਚ ਸਾਰੇ ਉਹਦੇ ਸੂਏ ਸੁੱਕੇ ਪਏ ਆ, ਜ਼ਮੀਨ ਹੇਠਲਾ ਪਾਣੀ ਖਤਮ ਹੋਣ ਦੀ ਕਗਾਰ ਤੇ ਆ। ਤੇ ਜਿਹੜੇ ਪੰਜਾਬ ਦੇ ਦਰਿਆਵਾਂ ਦਾ ਪਾਣੀ ਆ ਉਹ ਲੁੱਟ ਕੇ ਬਾਹਰਲੇ ਸੂਬਿਆਂ ਨੂੰ ਦਿੱਤਾ ਜਾ ਰਿਹਾ। ਤਾਂ ਇੱਥੇ ਜਿਹੜੀ ਗੱਲ ਮੈਂ ਜ਼ਰੂਰ ਮਤਲਬ ਜਿਹੜੇ ਪੰਜਾਬ ਦੇ ਵਿੱਚ ਮਤਲਬ ਸੁਹਿਰਦ ਜਿਹੜੇ ਪੰਜਾਬ ਦੇ ਲੋਕ ਆ ਵਿਦੇਸ਼ਾਂ 'ਚ ਬੈਠੇ ਆ, ਪੰਜਾਬ 'ਚ ਬੈਠੇ ਆ, ਉਹਨਾਂ ਨੂੰ ਗੱਲ ਸਮਝਣੀ ਪੈਣੀ ਹੈ ਕਿ ਇੱਕ ਲੰਮੀ ਜਦੋਜਹਿਦ ਜਿਹੜੀ ਆ ਉਹਨਾਂ ਦੇ ਗਲ ਪੈਣ ਵਾਲੀ ਆ ਕਿ ਇੰਡੀਆ ਜਿਹੜਾ ਆ ਕਾਫੀ ਕੁਝ ਪਲਾਨ ਕਰ ਰਿਹਾ ਦਰਿਆਵਾਂ ਨੂੰ ਲੈ ਕੇ, ਨਦੀਆਂ ਨੂੰ ਲੈ ਕੇ। ਤੇ ਹੋ ਸਕਦਾ ਕਿ ਜਿਹੜੇ ਸਰਸਵਤੀ ਦੇ ਰਿਵਾਈਵਲ, ਕਿਉਂਕਿ ਸਰਸਵਤੀ ਨੂੰ ਇਹਨਾਂ ਨੇ ਜੋੜਿਆ ਵੀ ਹਿੰਦੂ ਧਰਮ ਦੇ ਨਾਲ ਆ, ਵੀ ਹਿੰਦੂਆਂ ਦੀ ਪਵਿੱਤਰ ਨਦੀ ਆ ਜੀ, ਜਿਹਦਾ ਕਿਤੇ ਕੋਈ ਮਤਲਬ ਹੈ ਹੀ ਨਹੀਂ ਉਹ ਨਦੀ। ਤੇ ਇੱਕ ਕੋਈ ਉੱਥੇ ਹਰਿਆਣੇ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਨਾਲਾ ਜਿਹਾ ਆ ਤੇ ਉਹਨੂੰ ਸਰਸਵਤੀ ਨਦੀ ਕਹਿ ਕੇ ਜੀ ਹੁਣ ਇਹਨੂੰ ਅਸੀਂ ਵੱਡੀ ਕਰਨਾ ਹੈ ਤੇ ਉਹਦੇ 'ਚ ਪਾਣੀ ਲਿਆ ਕੇ ਸਤਲੁਜ ਦਾ ਸੁੱਟਣਾ ਹੈ। ਤੇ ਮਤਲਬ ਇਸ ਤਰੀਕੇ ਦੇ ਨਾਲ ਹਿਮਾਚਲ 'ਚੋਂ ਪਾਈਪਾਂ ਦੇ ਰਾਹੀਂ ਜਾਂ ਕਿਸੇ ਟਨਲਸ ਬਣਾ ਕੇ ਮਤਲਬ ਪਾਣੀ ਜਿਹੜਾ ਡਾਇਵਰਟ ਕਰ ਸਕਦੇ ਆ। ਤੇ ਜੇ ਕੋਈ ਵੀ ਕਿਸੇ ਵੀ ਤਰੀਕੇ ਦੇ ਨਾਲ ਮਤਲਬ ਅੱਜ ਪੰਜਾਬ ਦੇ ਲੋਕਾਂ ਨੂੰ ਇਹ ਸੋਚਣ ਦੀ ਲੋੜ ਆ ਵੀ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੀਆਂ ਕਿਸੇ ਵੀ ਨਦੀ, ਜਿਹੜੀ ਇੰਡਸ ਬੇਸਨ ਦੀ ਕੋਈ ਵੀ ਨਦੀ ਆ, ਉਹਦੇ ਨਾਲ ਕੋਈ ਛੇੜਛਾੜ ਇਸ ਤਰੀਕੇ ਦੀ ਕੀਤੀ ਜਾਂਦੀ ਹੈ ਜਿੱਥੇ ਪਾਣੀ ਨੂੰ ਡਾਇਵਰਟ ਕੀਤਾ ਜਾਵੇ ਕਿਸੇ ਹੋਰ ਸੂਬੇ ਨੂੰ ਜਿਹੜਾ ਰਿਪੇਰੀਅਨ ਨਹੀਂ ਆ, ਤਾਂ ਪੰਜਾਬ ਦੇ ਲੋਕਾਂ ਨੂੰ ਉਹਦਾ ਡਟ ਕੇ ਵਿਰੋਧ ਕਰਨਾ ਚਾਹੀਦਾ। ਕਿਸੇ ਵੀ ਹੱਦ ਤੱਕ ਜਾਣਾ ਪਵੇ, ਪਰ ਇਹ ਕਿਉਂਕਿ ਇਹ ਪੀੜ੍ਹੀਆਂ ਦਾ ਮਸਲਾ, ਇਹ ਜਨਰੇਸ਼ਨਸ ਦਾ ਮਸਲਾ, ਜੇ ਪਾਣੀ ਤੁਹਾਡੇ ਕੋਲ ਨਹੀਂ ਰਿਹਾ ਤਾਂ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਆਪਣੀ ਪੂਰੀ ਟਿੱਲ ਲਾ ਕੇ ਤੇ ਇਹ ਜਿਹੜੀਆਂ ਇਹੋ ਜਿਹੀਆਂ ਸਾਜ਼ਿਸ਼ਾਂ, ਇਹੋ ਜਿਹੇ ਨੈਰੇਟਿਵ ਬਣਾਏ ਜਾ ਰਹੇ ਆ ਉਹਦਾ ਵਿਰੋਧ ਕਰਨਾ ਚਾਹੀਦਾ। ਤੇ ਜਿਹੜਾ ਇਹ ਨੈਰੇਟਿਵ ਖਾਸ ਤੌਰ ਤੇ ਬਣਾਇਆ ਜਾ ਰਿਹਾ ਇੰਡਸ ਵਾਟਰ ਟ੍ਰੀਟੀ ਦੇ ਹਵਾਲੇ ਦੇ ਨਾਲ ਕਿ ਪੰਜਾਬ ਜਿਹੜੀਆਂ ਇੰਡਸ ਬੇਸਿਨ ਦੀਆਂ ਨਦੀਆਂ ਆ ਜੀ ਉਹਨਾਂ ਦਾ ਪਾਣੀ ਡਿਵਰਟ ਕਰਕੇ ਹੋਰ ਸੂਬਿਆਂ ਨੂੰ ਦੇ ਦਿਓ। ਪੰਜਾਬ ਵੀ ਜਿਵੇਂ ਕਹਿ ਰਿਹਾ ਪਿੱਛੇ ਤੁਹਾਨੂੰ ਯਾਦ ਹੋਣਾ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀ ਉਹਨੇ ਬੜਾ ਇਹ ਨੈਰੇਟਿਵ ਤੋਰਿਆ ਜੀ ਰਾਵੀ ਦਾ ਪਾਣੀ ਰੋਕੋ ਤੇ ਰਾਵੀ ਦੇ ਪਾਣੀ ਨੂੰ ਪਾਕਿਸਤਾਨ ਜਾਣ ਤੋਂ ਰੋਕੋ ਤੇ ਉਹਦਾ ਪਾਣੀ ਜਿਹੜਾ ਆ ਉਹ ਦਿਓ ਤੁਸੀਂ ਹਰਿਆਣੇ ਨੂੰ ਜਾਂ ਕਿਸੇ ਹੋਰ ਸੂਬਿਆਂ ਨੂੰ। ਕਿਉਂ ਪੰਜਾਬ ਦੇ ਵਿੱਚ ਪੰਜਾਬ ਦਾ ਪਾਣੀ ਪੂਰਾ ਹੀ ਨਹੀਂ ਹੋ ਰਿਹਾ। ਭਗਵੰਤ ਮਾਨ ਵੀ ਕਹਿ ਰਿਹਾ ਆਪਣੀ ਸਟੇਟਮੈਂਟ 'ਚ ਵੀ ਪੰਜਾਬ ਕੋਲ ਪਾਣੀ ਹੈ ਨਹੀਂ ਆ, ਉਹ ਸਾਰੇ ਕਹਿੰਦੇ ਆ ਕਿਉਂਕਿ ਇਹ ਰਿਐਲਿਟੀ ਆ। ਤੇ ਫਿਰ ਤੁਸੀਂ ਪਾਣੀ ਕਿਸੇ ਹੋਰ ਨੂੰ ਕਿਉਂ ਦੇਣਾ? ਰੋਕੋ ਪਾਣੀ ਨੂੰ ਜਿੱਥੇ ਰੋਕ ਸਕਦੇ ਹੋ, ਜਿੰਨਾ ਰੋਕ ਸਕਦੇ ਹੋ, ਪਰ ਉਹ ਸਾਰਾ ਪਾਣੀ ਜਿਹੜਾ ਆ ਪੰਜਾਬ ਦੇ ਖੇਤਾਂ ਤੱਕ ਪੁੱਜਦਾ ਕਰੋ। ਤੇ ਜੇ ਉਹ ਤੋਂ ਬਾਅਦ ਕਿਸੇ ਨੂੰ ਵੀ ਪਾਣੀ ਦੇਣਾ ਤਾਂ ਉਹ ਜਿਵੇਂ ਕਿਸੇ ਰੀਸੋਰਸ ਦੀ ਇੱਕ ਰਾਇਲਟੀ ਹੁੰਦੀ ਆ, ਉਹ ਰਾਇਲਟੀ ਦੇ ਉੱਤੇ ਜਿਹੜਾ ਆ ਪੰਜਾਬ ਦਾ ਰੀਸੋਰਸ ਕਿਸੇ ਨੂੰ ਦਿੱਤਾ ਜਾ ਸਕਦਾ। ਇਹ ਨਹੀਂ ਕਿ ਮਤਲਬ ਹੁਣ ਜੀ ਪੰਜਾਬ ਮਤਲਬ ਕਿੰਨੇ ਦਹਾਕਿਆਂ ਤੋਂ ਸਾਰਾ ਪੰਜਾਬ ਦਾ ਪਾਣੀ ਜਿਹੜਾ ਫ੍ਰੀ 'ਚ ਵਰਤ ਰਹੇ ਆ ਹਰਿਆਣਾ, ਰਾਜਸਥਾਨ ਤੇ ਦਿੱਲੀ, ਤੇ ਹੁਣ ਅੱਗੇ ਵੀ ਜਿਹੜੇ ਮਤਲਬ ਹੋਰ ਰਿਸੋਰਸਿਸ ਆ ਉਹਨਾਂ ਦੀ ਲੁੱਟ ਇਸੇ ਤਰੀਕੇ ਜਾਰੀ ਰਹੇ। ਤਾਂ ਪੰਜਾਬ ਦੇ ਲੋਕਾਂ ਨੂੰ ਇਹ ਜ਼ਰੂਰ ਸਮਝਣਾ ਚਾਹੀਦਾ ਇੱਕ ਬੜਾ ਵੱਡਾ ਤੇ ਅਹਿਮ ਮਸਲਾ। ਤੇ ਜਿਹੜਾ ਇਹ ਖਿੱਤਾ ਆ ਪੰਜਾਬ ਦੇ ਆਲੇ ਦੁਆਲੇ ਦਾ ਸਾਰਾ ਮਤਲਬ ਉਹਦੇ 'ਚ ਇੰਨਾ ਕੁ ਗੰਭੀਰ ਆ ਕਿ ਜਿਹੜੀ ਲੜਾਈ ਆ ਉਹਦੇ 'ਚ ਇੱਕ ਮੇਨ ਮਸਲਾ ਜਿਹੜੀ ਦੋ ਮੁਲਕਾਂ ਦੀ ਜੰਗ ਆ ਉਹ ਵੀ ਪਾਣੀ ਦਾ ਹੀ ਜਿਹੜਾ ਬਣ ਰਿਹਾ ਹੈ ਉਹ ਅਸੀਂ ਹੁਣ ਦੇਖ ਰਹੇ ਹਾਂ। ਤਾਂ ਇਸ ਕਰਕੇ ਪਾਣੀ ਦੀ ਅਹਿਮੀਅਤ ਬਹੁਤ ਆ, ਸਰਕਾਰਾਂ ਸਮਝਦੀਆਂ
ਪੰਜਾਬ ਦੇ ਲੋਕਾਂ ਨੂੰ ਤੇ ਸਿੱਖਾਂ ਨੂੰ ਵੀ ਇਹਨੂੰ ਸਮਝਣਾ ਚਾਹੀਦਾ। ਤੇ ਜਿਹੜੀ ਗੱਲ ਬਲਵਿੰਦਰ ਸਿੰਘ ਜਟਾਣੇ ਹੋਰਾਂ ਨੇ ਸਮਝੀ ਸੀ ਜਾਂ ਉਦੋਂ ਖਾੜਕੂ ਸਿੰਘਾਂ ਨੇ ਸਮਝੀ ਸੀ, ਉਹ ਅੱਜ ਦੀ ਨੌਜਵਾਨ ਪੀੜ੍ਹੀ ਸਮਝੇ। ਤੇ ਜੇ ਕੋਈ ਹਮਲਾ ਪੰਜਾਬ ਦੇ ਪਾਣੀਆਂ ਦੇ ਦਰਿਆਵਾਂ ਦੇ ਉੱਤੇ ਹੁੰਦਾ ਤਾਂ ਉਹਨੂੰ ਹਰ ਹੀਲੇ ਵਸੀਲੇ ਦੇ ਨਾਲ ਰੋਕਿਆ ਜਾਣਾ ਚਾਹੀਦਾ। ਬਿਲਕੁਲ, ਇਸ ਗੱਲ ਨੂੰ ਸਮਝਣ ਦੀ ਲੋੜ ਹੈਗੀ ਹੈ। ਤੇ ਇੱਥੇ ਮੈਂ ਥੋੜਾ ਜਿਹਾ ਜਿਹੜਾ ਫੋਕਸ ਹੈ ਸਾਰੇ ਪਾਰਟ ਦੇ ਉੱਤੇ, ਉਹ ਕੇਂਦਰ ਸਰਕਾਰ ਦੇ ਉੱਤੇ ਵੀ ਫੋਕਸ ਕਰਨਾ ਸਾਡਾ ਬਣਦਾ ਆ, ਕਿਉਂਕਿ ਬਹੁਤ ਵਾਰੀ ਇਹ ਹੁੰਦਾ ਵੀ ਜਿਸ ਕਿਸਮ ਦਾ ਨੈਰੇਟਿਵ ਬਿਲਡ ਕੀਤਾ ਜਾਂਦਾ ਹੈ ਮੀਡੀਆ ਦੇ ਵਿੱਚ ਜਾਂ ਇੱਕ ਕਿਸਮ ਦਾ ਮਾਹੌਲ ਬਣਾਇਆ ਜਾਂਦਾ, ਉਹ ਪੰਜਾਬ ਵਰਸਸ ਹਰਿਆਣਾ ਬਣਾ ਦਿੱਤਾ ਜਾਂਦਾ। ਹਰ ਵਾਰ ਅਸੀਂ ਜਦੋਂ ਵੀ ਇਹ ਇਸ਼ੂ ਰੇਜ਼ ਹੁੰਦਾ ਅਸੀਂ ਇਹ ਗੱਲ ਦੇਖਦੇ ਹਾਂ, ਪਰ ਇੱਥੇ ਜਿਹੜੀ ਕੇਂਦਰ ਸਰਕਾਰ ਦੀ ਮਿਸਚਿਫ ਹੁੰਦੀ ਹੈ, ਕੇਂਦਰ ਦੀ ਸ਼ੈਤਾਨੀ ਹੁੰਦੀ ਹੈ, ਉਹ ਅੱਖੋਂ ਪਰੋਖੇ ਕਰ ਦਿੱਤੀ ਜਾਂਦੀ ਹੈ। ਕਿਵੇਂ ਪਹਿਲਾਂ ਅਸੀਂ ਬਿਗਨਿੰਗ ਤੋਂ ਲੈ ਕੇ ਦੇਖਦੇ ਹਾਂ 66 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਕਿਵੇਂ ਇਸ ਜਿਹੜਾ ਸਾਰਾ ਕੰਟਰੋਲ ਹੈ ਇੰਟਰਨੈਸ਼ਨਲ ਰਾਈਪੇਰੀਅਨ ਕਾਨੂੰਨ ਦੇ ਤਹਿਤ ਜਿੱਥੇ ਹੱਕ ਪੰਜਾਬ ਦਾ ਬਣਦਾ ਉੱਥੇ ਇਹ ਜਿਹੜਾ ਹੱਕ ਹੈਗਾ ਇਹ ਉਸ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ ਕੇਂਦਰ ਵੱਲੋਂ ਆਪਣੇ ਹੱਥ ਦੇ ਵਿੱਚ ਲੈ ਲਿਆ, BBMB ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾ ਕੇ। ਫਿਰ ਉਹਦੇ ਤੋਂ ਬਾਅਦ ਜਦੋਂ ਅਸੀਂ ਪਾਣੀਆਂ ਦੀ ਲੁੱਟ ਦੀ ਗੱਲ ਕਰਦੇ ਹਾਂ, ਤੁਸੀਂ ਰਾਇਲਟੀ ਦੀ ਗੱਲ ਕਰਦੇ ਹਾਂ ਕਿ ਰਾਇਲਟੀ ਪੰਜਾਬ ਨੂੰ ਮਿਲਣੀ ਚਾਹੀਦੀ ਹੈ, ਮਤਲਬ ਬਿਨਾਂ ਉਹਦੇ ਤੋਂ ਜਿਹੜਾ ਹੈ ਪਾਣੀ ਉਹ ਹਰਿਆਣੇ ਨੂੰ, ਦਿੱਲੀ ਨੂੰ, ਰਾਜਸਥਾਨ ਨੂੰ ਦਿੱਤਾ ਗਿਆ। ਇੱਥੋਂ ਤੱਕ ਕਿ ਜਿਹੜਾ ਰਾਜਸਥਾਨ ਦੇ ਵਿੱਚ ਵੀ ਪਾਣੀ ਜਾਂਦਾ ਆ ਉਹਦੀ ਇੱਕ ਲਿਮਿਟਿਡ ਵਰਤੋਂ ਹੁੰਦੀ ਹੈ ਤੇ ਅੰਤ ਨੂੰ ਜਾ ਕੇ ਜਿਹੜੀ ਉਹ ਰਾਜਸਥਾਨ ਨੂੰ ਨਹਿਰ ਜਾਂਦੀ ਹੈ ਉਹ ਖੁੱਲੇ ਦੇ ਵਿੱਚ ਜਾ ਕੇ ਫਨਾਹ ਹੋ ਰਹੀ ਹੈ ਬਿਨਾਂ ਉਹਦੇ। ਉਸ ਇੱਥੋਂ ਤੱਕ ਵੀ ਆਉਂਦਾ ਵੀ ਉਹ ਜਿਹੜੀਆਂ ਰਿਪੋਰਟਾਂ ਦੱਸਦੀਆਂ ਨੇ ਵੀ ਉੱਥੇ ਜਾ ਕੇ ਉਸ ਇਲਾਕੇ ਦੇ ਵਿੱਚ ਸੇਮ ਪਿਆ ਹੋਇਆ, ਉਹ ਪਾਣੀ ਵਰਤੋਂ ਦੇ ਵਿੱਚ ਨਹੀਂ ਆ ਰਿਹਾ। ਪਰ ਰੀਜ਼ਨ ਕੀ ਹੈ ਵੀ ਉਹ ਪੰਜਾਬ ਤੋਂ ਖੋਹਿਆ ਜਾ ਰਿਹਾ ਜਾਂ ਪੰਜਾਬ ਤੋਂ ਖੋਹਣ ਦੀ ਨੀਤੀ ਹੈ ਕਿ ਪੰਜਾਬ ਨੂੰ ਨਹੀਂ ਇਹ ਪਾਣੀ ਵਰਤਣ ਦੇਣਾ ਹੈਗਾ, ਬਾਕੀ ਢੱਠੇ ਖੂਹ ਦੇ ਵਿੱਚ ਜਾਵੇ, ਜਿਹੜੀ ਗੱਲ ਜਿੱਧਰ ਵੀ ਜਾਂਦੀ ਹੈ। ਸੋ ਕੇਂਦਰ ਸਰਕਾਰ ਦੀ ਇਸ ਕਿਸਮ ਦੀ ਨੀਤੀ ਹੈਗੀ ਹੈ। ਸੋ ਇਹ ਸਮਝਣ ਵਾਲੀ ਗੱਲ ਹੈ। ਜਾਂ ਜਿਹੜਾ ਫੋਕਸ ਹੈ ਧੁਰਾ ਆ ਜਾਂ ਇਸ ਸਾਰੇ ਪੁਆੜੇ ਦੀ ਜੜ ਹੈ ਉਹ ਹਰਿਆਣੇ ਦੀ ਥਾਂ ਤੇ ਜਿਹੜਾ ਫੋਕਸ ਹੈ ਉਹ ਇਹ ਦੇਖਣ ਵਾਲੀ ਗੱਲ ਹੈ ਵੀ ਇਹ ਨਹੀਂ ਵੀ ਜਿਹੜਾ ਪੱਥਰ ਕਿੱਥੋਂ ਆ ਰਿਹਾ, ਪੱਥਰ ਮਾਰ ਕਿਹੜਾ ਹੱਥ ਰਿਹਾ, ਉਹ ਦੇਖਣ ਵਾਲੀ ਲਾਈਨ ਹੈ। ਇਹ ਇੱਕ ਜ਼ਰੂਰ ਸਾਡੇ ਲੋਕਾਂ ਲਈ, ਪੰਜਾਬ ਲਈ ਜਿਹੜਾ ਸੁਹਿਰਦ ਤਬਕਾ ਆ ਉਹਦੇ ਸਮਝਣ ਵਾਲੀ ਗੱਲ ਹੈਗੀ ਆ। ਸੋ ਹੋਰ ਬਹੁਤ ਨੁਕਤੇ ਨੇ, ਮਤਲਬ ਕੇਸਿਸ ਅਦਾਲਤਾਂ ਦੇ ਵਿੱਚ ਹੋਏ ਨੇ। 81 ਦੇ ਵਿੱਚ ਕੇਸ ਹੁੰਦਾ ਆ, ਉਹ ਇਸੇ ਤਹਿਤ ਇਹ ਸਾਰੇ ਪਾਰਟ ਨੂੰ ਰੀਆਰਗੇਨਾਈਜੇਸ਼ਨ ਐਕਟ ਨੂੰ ਜਿਹੜਾ ਆ ਗੈਰ ਕਾਨੂੰਨੀ ਦੱਸ ਕੇ ਕੇਸ ਕੀਤਾ ਜਾਂਦਾ। ਉਹ ਮਤਲਬ ਇਵੈਂਚੁਅਲੀ ਇੰਦਰਾ ਗਾਂਧੀ ਵੱਲੋਂ ਬਾਂਹ ਮਰੋੜ ਕੇ ਪੰਜਾਬ ਦੇ ਮੁੱਖ ਮੰਤਰੀ ਦੀ ਉਸ ਟਾਈਮ ਦੇ ਉੱਤੇ ਉਹ ਕੇਸ ਜਿਹੜਾ ਆ ਉਹ ਵਾਪਸ ਕਰਵਾਇਆ ਜਾਂਦਾ। ਸੋ ਇਹ ਪਿਛੋਕੜ ਵੀ ਇੰਪੋਰਟੈਂਟ ਹੈ ਤੇ ਅੱਜ ਦੀ ਡੇਟ ਦੇ ਵਿੱਚ ਵੀ ਮਤਲਬ ਸਾਨੂੰ ਇਹ ਸਮਝਣ ਵਾਲੀ ਲਾਈਨ ਹੈਗੀ ਹੈ ਵੀ ਹੁਣ ਇਹਨਾਂ ਨੇ ਇੰਡਸ ਵਾਟਰ ਟ੍ਰੀਟੀ ਨੂੰ ਖੱਬੇ ਸੱਜੇ ਕਰਨਾ ਜਾਂ ਇਹਨਾਂ ਦੀ ਕੋਈ ਹੋਰ ਨੀਤੀ ਹੈਗੀ ਹੈ, ਉਹਦੇ ਥੱਲੇ ਅਸੀਂ ਪੰਜਾਬ ਦੇ ਵਸਿੰਦੇ ਹੋਣ ਦੇ ਨਾਤੇ, ਇੱਕ ਧਿਰ ਹੋਣ ਦੇ ਨਾਤੇ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਵੀ ਅਸੀਂ ਇਸ ਲੜਾਈ ਦੇ ਵਿੱਚ ਉਸ ਕਿਸਮ ਦੇ ਹਿੱਸੇਦਾਰ ਨਹੀਂ ਬਣਨਾ ਕਿ ਸਾਡਾ ਨੁਕਸਾਨ ਹੋਵੇ ਜਾਂ ਅਸੀਂ ਕਿਸੇ ਦਾ ਮੋਹਰਾ ਬਣ ਕੇ ਕਿਸੇ ਹੋਰ ਦੇ ਗਲ ਪੈ ਜਾਈਏ। ਇਸ ਗੱਲ ਤੋਂ ਸਾਨੂੰ ਗੁਰੇਜ਼ ਕਰਨ ਦੀ ਲੋੜ ਹੈਗੀ ਹੈ। ਇਹ ਗੱਲ ਬਹੁਤ ਜ਼ਰੂਰੀ ਮੈਂ ਸਮਝਦਾ ਵੀ ਨੁਕਤੇ ਹੈਗੇ ਆ ਜਿਹੜੇ ਸਾਨੂੰ, ਸਾਡੇ ਲੋਕਾਂ ਨੂੰ ਸਮਝਣ ਦੀ ਲੋੜ ਹੈਗੀ ਹੈ ਵੀ ਸਾਡਾ ਜਿਹੜਾ ਫੋਕਸ ਹੈ ਉਹ ਕੱਲਾ ਹਰਿਆਣੇ ਦੇ ਉੱਤੇ ਨਹੀਂ, ਹਰਿਆਣੇ ਦੇ ਨਾਲ ਸਾਡਾ ਜਿਹੜਾ ਆ ਉਹ ਕੇਂਦਰ ਦੇ ਉੱਤੇ ਫੋਕਸ ਹੋਣਾ ਚਾਹੀਦਾ ਜਾਂ ਉਹਨਾਂ ਦੀ ਨੀਤੀ ਦੇ ਉੱਤੇ ਫੋਕਸ ਹੋਣਾ ਚਾਹੀਦਾ ਵੀ ਉਹ ਕੀ ਕਰ ਰਹੇ ਆ, ਕਿਸ ਹਿਸਾਬ ਨਾਲ ਕਰ ਰਹੇ ਆ। ਜੇ ਪਾਣੀ ਦਾ ਮਸਲਾ ਹੋਵੇ, ਮਤਲਬ ਹਰਿਆਣੇ ਦੇ ਵਿੱਚੋਂ ਜਿੱਥੇ ਉਹ ਇਧਰੋਂ ਪਾਣੀ ਲੈਣਾ ਚਾਹੁੰਦੇ ਆ ਪੰਜਾਬ ਦੇ ਦਰਿਆਵਾਂ ਦੇ ਵਿੱਚੋਂ, ਗੰਗਾ ਉੱਥੋਂ ਦੀ ਵਗਦੀ ਹੈ, ਗੰਗਾ ਤੋਂ ਜਿਹੜੀ ਆ ਉਹ ਸਰਸਵਤੀ ਰਿਵਾਈਵ ਕੀਤੀ ਜਾ ਸਕਦੀ ਆ, ਉਹ ਕਿਉਂ ਨਹੀਂ ਕਰਦੇ ਹੈਗੇ? ਮਤਲਬ ਹੁਣ ਇਹ ਇੱਕ ਲੈਜਿਟੀਮੇਟ ਕੁਐਸਚਨ ਹੈ। ਜੇ ਤੁਸੀਂ ਉਹਨਾਂ ਦੇ ਰਿਵਰ ਬੇਸਿਨਸ ਨੂੰ ਥੋੜਾ ਜਿਹਾ ਸਟੱਡੀ ਕਰਦੇ ਹੋ ਤੇ ਤੁਹਾਨੂੰ ਸਮਝ ਆਉਂਦੀ ਹੈ ਵੀ ਉਹ ਮੋਰ ਈਜ਼ੀਅਰ ਜਾਂ ਮੋਰ ਇਕਨੋਮਿਕਲ ਤੇ ਈਵਨ এনवायरमेंट ਫ੍ਰੈਂਡਲੀ ਹੈ ਉਹ ਪਾਰਟ, ਜੇ ਗੰਗਾ ਨੂੰ ਇੱਧਰ ਜੋੜ ਕੇ ਤੇ ਹਰਿਆਣੇ ਦੀ ਪਾਣੀ ਦੀ ਜਿਹੜੀ ਲੋੜ ਹੈਗੀ ਹੈ ਉਹ ਪੂਰੀ ਕਰਨੀ ਹੋਵੇ। ਪਰ ਮਸਲਾ ਇਹ ਨਹੀਂ ਆ ਕਿ ਪਾਣੀ ਦੀ ਲੋੜ ਪੂਰੀ ਕਰਨੀ ਹੈ, ਮਸਲਾ ਇਹ ਆ ਕਿ ਪੰਜਾਬ ਨੂੰ ਦੱਬਣਾ ਕਿਵੇਂ ਆ, ਪੰਜਾਬ ਨੂੰ ਲਤਾੜਨਾ ਕਿਵੇਂ ਆ ਤੇ ਜਿਹੜੇ ਪੰਜਾਬ ਦੇ ਰਿਸੋਰਸਿਸ ਨੇ ਉਹਨਾਂ ਨੂੰ ਲੁੱਟਣਾ ਕਿਵੇਂ ਆ।